ਆਡੇ ਦੀ ਅਟਾਰੀ ਨਾਲ ਨਹੀਂ ਟੱਕਰ, ਕੀਤਾ ਨਾਲ ਕੁਰਆਨ ਦੀ ਏ। ਕੁਫਰ ਇਸਲਾਮ ਦਾ ਕੋਈ ਮਸਲਾ, ਇਹ ਗੱਲ ਨਫੇ ਨੁਕਸਾਨ ਦੀ ਏ। ਮੰਗ ਕੇ ਪਾਇਆ ਕੱਜ ਨਹੀਂ ਹੁੰਦਾ, ਉੱਠ ਕੇ ਖਾਇਆ ਰੱਜ ਨਹੀਂ ਹੁੰਦਾ। ਤੇ ਬਾਜ ਇਸ਼ਕ ਦੇ ਕਾਬੇ ਜਾਈਏ, ਜਿਨੋਂ ਪੈਂਡਾ ਹੁੰਦਾ ਹੱਜ ਨਹੀਂ ਹੁੰਦਾ। ਬੁੱਲੇ ਸ਼ਾਹ, ਨਾ ਕਰ ਬੰਦਿਆ ਮੇਰੀ ਮੇਰੀ, ਤੇਰੀ ਤੇ ਨਾ ਏ ਮੇਰੀ। 4 ਦਿਨਾਂ ਦਾ ਮੇਲਾ ਤੇ ਦੁਨੀਆ ਫੇਰ ਮਿੱਟੀ ਦੀ ਢੇਰੀ। ਚੰਗਾ ਵੇਲਾ ਮੋੜ ਦੇ ਸਾਈਆਂ, ਤੈਨੂੰ ਕਾਦੀ ਥੋਰ ਵੇ ਸਾਈਆਂ। ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਕਈ ਝੜ ਜਾਂਦੇ ਨੇ ਕੱਚੇ, ਤੇ ਜਿਹੜੇ ਪੱਕੇ ਹੋਣ ਮੁਹੰਮਦ ਬਖਸ਼ਾ, ਉਹੀ ਖਾਂਦੇ ਨੇ ਵੱਟੇ। ਅੱਜ ਆਖਾਂ ਵਾਰਸ ਸ਼ਾਹ ਕਿ ਤੂੰ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉੱਠ ਦਰਦ ਮੰਦਾ ਦੇ ਦਰਦੀਆ, ਉੱਠ ਤੱਕ ਆਪਣਾ ਪੰਜਾਬ। ਜੀ ਪਹਿਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਜਨਾਬ, ਕਿਸੇ ਨੇ ਪੰਜਾਂ ਪਾਣੀਆਂ ਚ ਦਿੱਤੀ ਜ਼ਹਿਰ ਰਲਾ, ਤੇ ਉਹਨਾਂ ਪਾਣੀਆਂ ਦਰਦ ਨੂੰ ਦਿੱਤਾ ਪਾਣੀ ਲਾ। ਇਸ ਜ਼ਰਖੇਜ਼ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ, ਕਿਟ ਕਿਟ ਚਰੀਆਂ ਲਾਲੀਆਂ ਤੇ ਫੁੱਟ ਫੁੱਟ ਚਰਿਆ ਕਹਿਰ। ਆਖਾਂ ਵਾਰਿਸ ਸ਼ਾਹ ਨੂੰ ਕਿ ਤੂੰ ਕਬਰਾਂ ਵਿੱਚੋਂ ਬੋਲ। ਅੰਮ੍ਰਿਤਾ ਪ੍ਰੀਤੀ ਦੀ ਲਿਖੀ ਹੋਈ ਇਹ ਨਜ਼ਮ, ਜਿਹੜੇ ਮੈਂ ਚੰਦ ਸ਼ੇਰ ਤੁਹਾਨੂੰ ਸੁਣਾਏ, ਉਹਨਾਂ ਨੇ ਵੰਡ ਦੇ ਵੇਲੇ ਜਾਂ ਤਕਸੀਮ ਦੇ ਟਾਈਮ ਲਿਖੀ ਸੀ। 47 ਚੱਲ ਰਿਹਾ, ਮੁਸਲਮਾਨਾਂ ਦੀ ਤਹਿਰੀਕ ਕਾਮਯਾਬ ਹੋ ਗਈ, ਪਾਕਿਸਤਾਨ ਖੁਸ਼ ਹੈ। ਹਿੰਦੂਆਂ ਦੀ ਤਹਿਰੀਕ ਵੀ ਕਾਮਯਾਬ ਹੋ ਗਈ, ਹਿੰਦੂ ਔਰ ਸਿੱਖ ਖੁਸ਼ ਨੇ। ਲੇਕਿਨ ਇੱਕ ਸਟੇਟ ਐਸੀ ਹੈ ਜਿਹੜੀ ਰੋ ਰਹੀ ਹੈ, ਜਿਹਦਾ ਸੱਭਿਆਚਾਰ, ਜਿਹਦਾ ਕਲਚਰ ਵੰਡਿਆ ਗਿਆ ਹੈ, ਇਹਦੀ ਧਰਤੀ ਦੇ 2 ਟੁਕੜੇ ਕਰ ਦਿੱਤੇ ਗਏ ਨੇ, ਜਿਹਦੇ ਵਿੱਚ ਭਾਈਆਂ ਨੂੰ ਭਾਈਆਂ ਦਾ ਦੁਸ਼ਮਣ ਬਣਾ ਦਿੱਤਾ ਗਿਆ ਹੈ। ਇਹਦੇ ਵਿੱਚ 2 ਲੱਖ ਤੋਂ ਲੈ ਕੇ 20 ਲੱਖ ਤੱਕ ਮੁਖਤਲਿਫ ਅੰਦਾਜ਼ ਨੇ, ਉਹਨੇ ਲੋਕ ਮਾਰ ਦਿੱਤੇ ਗਏ ਨੇ, ਜਿਹਦੇ ਵਿੱਚ ਅਜ਼ਮਤਾਂ ਲੁੱਟੀਆਂ ਗਈਆਂ ਨੇ। ਇਹਦੇ ਵਿੱਚ ਸੂਬਾ ਕੀ ਤਹਿਸੀਲਾਂ ਵੀ ਡਿਵਾਈਡ ਕਰ ਦਿੱਤੀਆਂ ਗਈਆਂ ਨੇ, ਜਿਹਦੀ ਵੰਡ ਕਰ ਦਿੱਤੀ ਗਈ ਹੈ। ਪਾਕਿਸਤਾਨ ਤੇ ਬਣ ਗਿਆ ਹੈ, ਇੰਡੀਆ ਵੀ ਬਣ ਗਿਆ ਹੈ, ਲੇਕਿਨ ਇੱਕ ਦੇਸ਼ ਤਬਾਹ ਹੋ ਗਿਆ ਹੈ, ਔਰ ਉਹ ਦੇਸ਼ ਹੈ ਮੇਰਾ ਸੋਹਣਾ ਪੰਜਾਬ। ਉਹਦੀ ਕਹਾਣੀ ਨਾ ਤੁਹਾਨੂੰ ਪਾਕਿਸਤਾਨ ਸਟੱਡੀ 'ਚ ਮਿਲੇਗੀ, ਨਾ ਤੁਹਾਨੂੰ ਹਿੰਦੁਸਤਾਨ ਸਟੱਡੀ 'ਚ ਮਿਲੇਗੀ। ਇਹ ਸਿਲਸਿਲੇ ਦੀ ਵੀਡੀਓ ਲੈ ਕੇ ਮੈਂ ਤੁਹਾਡੀ ਖਿਦਮਤ 'ਚ ਹਾਜ਼ਰ। ਮੇਰਾ ਨਾਮ ਹੈ ਪੰਜਾਬੀ ਮੁੰਡਾ, ਤੇ ਮੇਰਾ ਇਹ ਚੈਨਲ ਪੰਜਾਬੀ ਕਲਚਰ ਤੇ ਪੰਜਾਬੀ ਸਕਾਫਤ ਤੇ ਪੰਜਾਬੀ ਜ਼ੁਬਾਨ ਦੇ ਬਾਰੇ 'ਚ। ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਦਫਾ ਆਏ ਹੋ, ਮੇਰੀ ਇਸ ਛੋਟੀ ਜਿਹੀ ਕਹਾਵਤ ਨੂੰ ਸਪੋਰਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਦਾ ਆਈਕਨ ਯਾਨੀ ਟੱਲੇ ਦਾ ਬਟਨ ਨੱਪ ਦਿਓ, ਤਾਂ ਕਿ ਮੇਰੀਆਂ ਆਉਣ ਵਾਲੀਆਂ तमाम ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ। ਚੱਲਨੇ ਆਪਾਂ ਵੀਡੀਓ ਦੀ ਤਰਫ। ਪਹਿਲੀ ਅਸਰੀਅਤ ਪਾਰਟੀ ਪੰਜਾਬ ਦੇ ਵਿੱਚ 56% ਮੁਸਲਮਾਨ ਸਨ। ਇਹਨਾਂ ਦਾ ਮੁਤਾਲਬਾ ਸੀ, ਔਰ ਮੁਸਲਿਮ ਲੀਗ ਦਾ ਸਿਆਸੀ ਮੁਤਾਲਬਾ ਸੀ ਕਿ ਪੂਰੇ ਪੰਜਾਬ ਨੂੰ ਪਾਕਿਸਤਾਨ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਏ। ਵੇਖਣ ਨੂੰ ਅਜਾਇਜ਼ ਮੁਤਾਲਬਾ ਲੱਗਦਾ ਸੀ, ਕਿਉਂਕਿ ਬਾਕੀ ਭਾਰਤ ਦੀ ਤਰ੍ਹਾਂ ਜਿੱਥੇ ਜਿੱਥੇ ਮੁਸਲਿਮ ਅਕਸਰੀਅਤ ਹੈ, ਪਲੱਸ ਪੰਜਾਬ ਦੀ ਪੂਰੀ ਬਾਉਂਡਰੀ ਪਾਕਿਸਤਾਨ 'ਚ ਲੱਗਦੀ ਸੀ। ਦੂਸਰੀ ਵੱਡੀ ਜਿਹੜੀ ਪਾਰਟੀ ਸੀ ਪੰਜਾਬ ਦੇ ਵਿੱਚ, ਉਹ ਹਿੰਦੂ ਸਨ। ਉਹਨਾਂ ਦੀ ਪੰਜਾਬ ਦੇ ਨਾਲ ਇਫਲੀਏਸ਼ਨ ਵੀ ਸੀ, ਔਰ ਉਹ ਪੰਜਾਬ ਨੂੰ ਪੂਰਾ ਤੇ ਪੂਰਾ ਪਾਕਿਸਤਾਨ ਦੇਣਾ ਨਹੀਂ ਚਾਹੁੰਦੇ ਸਨ। ਸਿੱਖਾਂ ਦਾ ਮਸਲਾ ਇਹ ਸੀ, ਸਿੱਖ ਅਕਸਰੀਅਤ 'ਚ ਮੌਜੂਦ ਨਹੀਂ ਸਨ। ਸਿੱਖਾਂ ਦੀ ਪਾਪੂਲੇਸ਼ਨ ਪਾਕਿਸਤਾਨੀ ਪੰਜਾਬ ਔਰ ਇੰਡੀਅਨ ਪੰਜਾਬ ਮੁਖਤਲਿਫ ਤਰੀਕੇ ਨਾਲ ਡਿਸਟ੍ਰੀਬਿਊਟਡ ਸੀ। ਮੈਜੋਰਟੀ ਇਲਾਕੇ ਵਿੱਚ ਤੀਸਰੀ ਵੱਡੀ ਅਕਸਰੀਅਤ ਸਨ, ਚੰਦ ਇਲਾਕਿਆਂ 'ਚ ਦੂਸਰੀ ਵੱਡੀ ਅਕਸਰੀਅਤ ਸਨ। ਐਦ ਇੱਕ ਡਿਸਟ੍ਰਿਕਟ ਸੀ ਜਿਹਦੇ ਵਿੱਚ ਸਿੱਖ ਸਭ ਤੋਂ ਜ਼ਿਆਦਾ ਪਾਏ ਜਾਂਦੇ ਸਨ। ਇੱਕ ਪੰਜਾਬ ਨੂੰ ਲੈ ਕੇ ਬਹੁਤ ਜ਼ਿਆਦਾ ਇਮੋਸ਼ਨਲ ਸਨ, ਕਿਉਂਕਿ ਉਹਨਾਂ ਕੋਲ ਮੁਖਤਲਿਫ ਪਲਾਨ ਮੌਜੂਦ ਸਨ। ਅਕਾਲੀ ਦਲ ਦੇ ਮੁਤਾਬਕ 1930 ਦੇ ਵਿੱਚ ਜਦੋਂ ਉਹਨਾਂ ਨੇ ਇਹ ਬਾਂਪ ਲਿਆ ਸੀ ਕਿ ਪਾਕਿਸਤਾਨ ਬਣਨ ਜਾ ਰਿਹਾ ਹੈ, ਉਹਨਾਂ ਨੇ ਇੱਕ ਆਜ਼ਾਦ ਪੰਜਾਬ ਸਕੀਮ ਪੇਸ਼ ਕੀਤੀ ਸੀ, ਜਿਹੜੀ ਕਿ ਪ੍ਰੈਜ਼ੀਡੈਂਟ ਮਾਸਟਰ ਤਾਰਾ ਸਿੰਘ ਨੇ ਪੇਸ਼ ਕੀਤੀ ਸੀ। ਉਸ ਤਹਿਰੀਕ ਦੇ ਮੁਤਾਬਕ ਬਾਲਾ, ਜਲੰਧਰ, ਲਾਹੌਰ ਡਿਵੀਜ਼ਨ ਔਰ ਇਸ ਤੋਂ ਇਲਾਵਾ ਮਿੰਟ ਕੋਗੜੀ ਦੇ ਕੁਝ ਹਿੱਸੇ ਔਰ ਮੁਲਤਾਨ ਦੇ ਕੁਝ ਹਿੱਸੇ ਆਜ਼ਾਦ ਪੰਜਾਬ ਦੇ ਵਿੱਚ ਸ਼ਾਮਲ ਸਨ। ਔਰ ਉਹ ਚਾਹੁੰਦੇ ਸਨ ਕਿ ਪੰਜਾਬ ਦੇ ਉੱਤੇ ਸਿੱਖਾਂ ਤੇ ਕੋਈ ਹੁਕਮਰਾਨੀ ਨਾ ਕਰ ਸਕੇ, ਨਾ ਹਿੰਦੂ ਤੇ ਨਾ ਮੁਸਲਮਾਨ। ਐਸੇ ਪਲਾਨ ਦੀ ਅਗੇਂਸਟ ਸਿੱਖਾਂ ਦੀ ਆਪਣੇ ਲੋਕ ਵੀ ਸਨ, ਔਰ ਇਹਦੀ ਬੜੀ ਪ੍ਰਾਈਮ ਐਗਜ਼ਾਮਪਲ ਰਾਵਲਪਿੰਡੀ 'ਚ ਹੋਣ ਵਾਲੇ ਫਸਾਦਾਤ। ਉਹਦੇ ਵਿੱਚ ਸਿੱਖ ਮੈਂਬਰ ਨੇ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੂੰ ਪਾਕਿਸਤਾਨੀਅਤ ਹੀ ਕਰਾਰ ਦਿੱਤਾ ਸੀ। ਉਹਨੇ ਇਸ ਪ੍ਰੋਗਰਾਮ ਨੂੰ ਸੁਸਾਈਡਲ ਪ੍ਰੋਗਰਾਮ ਡਿਸਕਲੇਅਰ ਕੀਤਾ ਸੀ। ਸਿੱਖਾਂ ਦਾ ਇੱਕ ਹੋਰ ਕਲੈਨ ਨਨਕਾਣਾ ਸਿੱਖੀ ਨੂੰ ਲੈ ਕੇ ਸੀ। ਅੱਜਕੱਲ ਨਨਕਾਣਾ ਡਿਸਟ੍ਰਿਕਟ ਹੈ, ਉਦੋਂ ਨਨਕਾਣਾ ਡਿਸਟ੍ਰਿਕਟ ਨਹੀਂ ਸੀ ਹੁੰਦੀ ਸੀ, ਇਹੋ ਪੂਰਾ ਡਿਸਟ੍ਰਿਕਟ ਦੀ ਇੱਕ ਤਹਿਸੀਲ ਹੁੰਦੀ ਸੀ। ਕਰਤਾਰ ਸਿੰਘ ਨੇ ਨਨਕਾਣਾ ਨੂੰ ਇੱਕ
ਅਲੱਗਾ ਫ੍ਰੀ ਸਿਟੀ ਬਣਾਉਣ ਦਾ ਕਿਹਾ। ਅਕਾਲੀ ਦਲ ਦਾ ਮੰਨਣਾ ਸੀ ਕਿ ਪਾਕਿਸਤਾਨ ਲਾਸ਼ਾਂ ਤੇ ਮੰਨ ਸਕਦਾ ਹੈ ਔਰ ਐਸੇ ਵਜ੍ਹਾ ਨਾਲ ਮੁਸਲਮਾਨਾਂ ਤੇ ਸਿੱਖਾਂ ਦੇ ਵਿੱਚ ਤਲਾਕ ਪੈਦਾ ਹੋਣੇ ਸ਼ੁਰੂ ਹੋ ਗਏ। ਹਿੰਦੂ ਵੀ ਕਿਉਂਕਿ ਕਾਂਗਰਸ ਨੂੰ ਫੋਲੋ ਕਰਦੇ ਸਨ, ਕਾਂਗਰਸ ਨੇ ਇਸ ਹਵਾ ਨੂੰ ਭਾਂਪਦੇ ਹੋਏ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ, ਜਿਹਦੀ ਵਜ੍ਹਾ ਨਾਲ ਹਿੰਦੂ ਤੇ ਸਿੱਖ ਇਕੱਠੇ ਹੋ ਗਏ ਔਰ ਮੁਸਲਮਾਨ ਅਲੱਗਾ ਹੋ ਗਏ। ਮੁਸਲਮਾਨੀਏ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਅਕਸਰੀਅਤ ਦੀ ਤਾਦਾਦ ਵਿੱਚ ਸਨ। ਬ੍ਰਿਟਿਸ਼ ਗਵਰਨਮੈਂਟ ਵਾਸਤੇ ਪੰਜਾਬ ਇੱਕ ਬਹੁਤ ਖਤਰਨਾਕ ਸਟੇਟ ਹੁੰਦਾ ਜਾ ਰਿਹਾ ਸੀ, ਕਿਉਂਕਿ ਇਹਦੇ ਵਿੱਚ ਮੁxtਲਿਫ ਇਲਾਕੇ ਦੇ ਲੋਕ, ਮੁxtਲਿਫ ਮਜ਼ਹਬਾਂ ਦੇ ਲੋਕ ਇਕੱਠੇ ਹੋ ਕੇ ਰਹਿ ਰਹੇ ਸਨ ਔਰ ਇਹ ਸੁਸਾਇਟੀ ਬਾਕੀ ਸਾਰੀ ਰਿਆਸਤਾਂ ਤੋਂ ਮੁxtਲਿਫ ਸੀ। ਤਰੀਖ ਨਾਨਾ ਦੇ ਮੁਤਾਬਕ ਪੰਜਾਬ ਦੀ ਡਿਵੀਜ਼ਨ ਤੋਂ ਬਗੈਰ ਇੰਡੀਆ ਦੀ ਡਿਵੀਜ਼ਨ ਨਾਮੁਮਕਿਨ ਸੀ। ਇਸੇ ਲਈ ਲਾਰਡ ਮਾਊਂਟ ਬੈਟਨ ਨੇ ਪੰਜਾਬ ਨੂੰ ਤੋੜ ਦਿੱਤਾ ਔਰ ਪੰਜਾਬ ਜਿਹੜਾ ਇੱਕ ਹੁੰਦਾ ਸੀ ਦੋ ਟੋਟੇ ਹੋ ਗਿਆ। ਐਸਾ ਲੱਗੇ ਅਗਰ ਤੁਹਾਨੂੰ ਕੱਲ ਤੋਂ ਕਹਿ ਦਿੱਤਾ ਜਾਏ ਲਾਹੌਰ ਵਾਲੇ ਕਸੂਰ ਨਹੀਂ ਜਾ ਸਕਦੇ, ਜਲੰਧਰ ਵਾਲੇ ਅਬਾਲੀ ਨਹੀਂ ਆ ਸਕਦੇ, ਤੁਸੀਂ ਆਪਣਾ ਸਾਜ਼ੋ ਸਮਾਨ, ਆਪਣੀਆਂ ਝੌਂਪੜੀਆਂ, ਆਪਣੇ ਬਿਜ਼ਨਸ, ਆਪਣੀਆਂ ਜ਼ਮੀਨਾਂ, ਆਪਣਾ ਘਰ, ਆਪਣੀਆਂ ਗੱਡੀਆਂ ਸਭ ਕੁਝ ਇੱਥੇ ਛੱਡ ਦਿਓ ਤੇ ਦੂਸਰੀ ਜਗ੍ਹਾ ਚਲੇ ਜਾਓ ਜਿੱਥੇ ਨਾ ਤੁਸੀਂ ਕਦੀ ਗਏ ਹੋ ਨਾ ਤੁਸੀਂ ਕਦੀ ਵੇਖਿਆ ਹੈ। ਤੁਸੀਂ ਆਪਣਾ ਮੁਲਕ ਛੱਡ ਦਿਓ, ਆਪਣਾ ਦੇਸ਼ ਛੱਡ ਦਿਓ, ਆਪਣਾ ਪਿੰਡ ਛੱਡ ਦਿਓ। ਸਾਰੇ ਤੇ ਖੁਸ਼ ਸਨ, ਦੋ ਪਾਰਟੀਆਂ ਬੜੀਆਂ ਹੀ ਨਾ ਖੁਸ਼ ਸਨ। ਇਹਦੀ ਗੱਲ ਅੱਜ ਵੀ ਸਾਨੂੰ ਸੁਣਾਈ ਦਿੰਦੀ ਹੈ ਕਿ ਦੂਸਰੀ ਪਾਰਟੀ ਦੀ ਗੱਲ ਕੋਈ ਨਹੀਂ ਕਰਦਾ। ਪਹਿਲੀ ਪਾਰਟੀ ਸੀ ਸਿੱਖ, ਜਿਨ੍ਹਾਂ ਦਾ ਪੰਜਾਬ ਟੁੱਟ ਚੁੱਕਿਆ ਸੀ, ਉਹਨਾਂ ਦਾ ਮਜ਼ਹਬੀ ਘਰ ਟੁੱਟ ਚੁੱਕਿਆ ਸੀ। ਜਿਹੜਾ ਲਾਹੌਰ ਤੋਂ ਬਗੈਰ ਪੰਜਾਬ ਪੰਜਾਬ ਨਹੀਂ, ਜਿਹੜਾ ਜਲੰਧਰ ਤੋਂ ਬਗੈਰ ਪੰਜਾਬ ਪੰਜਾਬ ਨਹੀਂ ਸੀ, ਉਹ ਦੋ ਟੋਟੇ ਹੋ ਚੁੱਕਿਆ ਸੀ। ਉਹਨਾਂ ਦਾ ਅੱਧਾ ਘਰ ਉਧਰ ਰਹਿ ਗਿਆ ਸੀ, ਅੱਧੇ ਜਨਮ ਸਥਾਨ ਦੂਸਰੇ ਪਾਸੇ ਰਹਿ ਗਏ ਸਨ। ਸਿੱਖ ਇੰਤਹਾਈ ਮਾਯੂਸ ਸਨ ਕਿਉਂਕਿ ਸਾਡਾ ਪੰਜਾਬ ਬਾਬਾ ਗੁਰੂ ਨਾਨਕ ਪੰਜਾਬ ਨਹੀਂ ਸੀ, ਪੰਜਾਬ ਮਹਾਰਤ ਰਣਜੀਤ ਸਿੰਘ ਦਾ ਪੰਜਾਬ ਨਹੀਂ ਸੀ, ਪੰਜਾਬ ਬ੍ਰਿਟਿਸ਼ ਇੰਡੀਆ ਦਾ ਪੰਜਾਬ ਸੀ। ਤੇ ਜਿਹੜੀ ਦੂਸਰੀ ਵੱਡੀ ਪਾਰਟੀ ਇਹਦੇ ਤੋਂ ਐਕਸੈਪਟ ਹੋਈ ਸੀ, ਜਿਨਨੇ ਆਪਣੀ ਆਵਾਜ਼ ਨੂੰ ਪਾਕਿਸਤਾਨ ਵਾਸਤੇ ਦਬਾ ਲਿਆ, ਉਹ ਮੁਸਲਮਾਨ ਪੰਜਾਬੀ ਸੀ, ਜਿਹੜਾ ਆਪਣਾ ਘਰ, ਆਪਣਾ ਕਲਚਰ, ਆਪਣਾ ਬਿਜ਼ਨਸ, ਆਪਣੀਆਂ ਜ਼ਮੀਨਾਂ, ਆਪਣੀਆਂ ਜਾਇਦਾਦਾਂ ਛੱਡ ਕੇ ਪਾਕਿਸਤਾਨ ਲੁੱਟੇ ਪੁੱਟੇ ਆਏ ਸਨ, ਦਰਦ ਨਾਲ ਨਵਾਕ ਆਏ ਸਨ ਔਰ ਜਿਨ੍ਹਾਂ ਨੇ ਆ ਕੇ ਇਸ ਦੇਸ਼ ਵਾਸਤੇ, ਇਸ ਮੁਲਕ ਵਾਸਤੇ ਆਪਣੀ ਤਹਿਜ਼ੀਬ, ਆਪਣੀ ਸਕਾਫਤ, ਆਪਣੀ ਜ਼ੁਬਾਨ, ਹਰ ਚੀਜ਼ ਦੀ ਕੁਰਬਾਨੀ ਦੇ ਦਿੱਤੀ। ਅੱਜ ਵੀ ਸਾਨੂੰ ਪੰਜਾਬੀਆਂ ਮੁxtਲਿਫ ਸ਼ੋਬਿਆਂ ਦੇ ਵਿੱਚ, ਮੁxtਲਿਫ ਜਗ੍ਹਾ ਦੇ ਵਿੱਚ ਸਾਡੇ ਮੁxtਲਿਫ ਦੂਸਰੇ ਭਰਾ ਗਾਲੀ ਗਲੋਚ ਦਿੰਦੇ ਕਿ ਅਸੀਂ ਪਾਕਿਸਤਾਨ ਤੇ ਕਬਜ਼ਾ ਕਰ ਲਿਆ। ਪੰਜਾਬ ਦੀ ਇਸ ਡਿਵੀਜ਼ਨ ਦੇ ਵਿੱਚ ਸਿਰਫ ਸਿੱਖ ਤਹਿਸੀਲ ਐਸੀ ਸੀ ਜਿਹਨੂੰ ਦੋ ਟੋਟੇ ਕੀਤਾ ਗਿਆ ਸੀ ਔਰ ਉਹ ਤਹਿਸੀਲ ਸੀ ਕਸੂਰ ਦੀ। ਕਸੂਰ ਦਾ ਜ਼ਿਆਦਾਤਰ ਹਿੱਸਾ ਇੰਡੀਆ ਦੇ ਵਿੱਚ ਚਲਾ ਗਿਆ ਔਰ ਉਹਦੀ ਬਹੁਤ ਵੱਡੀ ਰੀਜ਼ਨ ਇਹ ਸੀ ਕਿ ਅੰਮ੍ਰਿਤਸਰ ਨੂੰ ਬਚਾਉਣਾ ਸੀ। ਇਸ ਗੱਲ ਨਾਲ ਤੁਸੀਂ ਇਖਤਲਾਫ ਕਰ ਸਕਦੇ ਹੋ ਕਿਉਂਕਿ ਪੰਜਾਬ ਦੀ ਤਹਿਰੀਕ, ਪੰਜਾਬ ਦੀ ਡਿਟੇਲ ਤੁਹਾਨੂੰ ਕਿਧਰੇ ਵੀ ਨਹੀਂ ਮਿਲੇਗੀ। ਮੇਰੀ ਇਸ ਵੀਡੀਓ ਦਾ ਬੜਾ ਸਿੰਪਲ ਜਿਹਾ ਮਕਸਦ ਹੈ, ਇਹ ਤਹਿਰੀਕ ਦੀਆਂ ਕੁਝ ਚੀਜ਼ਾਂ ਤੁਹਾਡੇ ਸਾਹਮਣੇ ਰੱਖੀਆਂ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਪੰਜਾਬ ਪਾਰਟੀਸ਼ਨ ਦੇ ਦੌਰਾਨ ਕਿੰਨਾ ਮੁਸ਼ਕਲਾਂ ਤੋਂ ਗੁਜ਼ਰਿਆ ਹੈ। ਪਾਕਿਸਤਾਨ ਬਣ ਚੁੱਕਿਆ, ਪਾਕਿਸਤਾਨ ਸਟੇਬਲ ਹੈ, ਇੰਡੀਆ ਸਟੇਬਲ ਹੈ। ਮੈਨੂੰ ਆਪਣੇ ਵਤਨ ਨਾਲ ਬਹੁਤ ਪਿਆਰ ਹੈ, ਪਾਕਿਸਤਾਨ ਦੇ ਨਾਲ, ਔਰ ਮੈਂ ਹਰਾ ਝੰਡਾ ਆਪਣੇ ਸੀਨੇ ਤੇ ਫਖਰ ਨਾਲ ਲਾਣਾ। ਤਰ੍ਹਾਂ ਇੰਡੀਆ ਲਈ ਵੀ ਆਪਣਾ ਤਰਖਾ ਆਪਣੇ ਸੀਨੇ ਨਾਲ ਫਖਰ ਨਾਲ ਲਾਉਂਦੇ ਨੇ। ਸਾਨੂੰ ਨਫ਼ਰਤਾਂ ਛੱਡਣੀਆਂ ਪੈਣਗੀਆਂ, ਸਾਨੂੰ ਇਖਤਲਾਫ ਛੱਡਣੇ ਪੈਣਗੇ, ਸਾਨੂੰ ਪੰਜਾਬ ਤੇ ਪੰਜਾਬੀ ਕਲਚਰ ਨੂੰ ਯਾਨੀ ਪੰਜਾਬੀ ਸਕਾਫਤ ਨੂੰ ਅੱਗੇ ਵਧਾਉਣਾ ਪਏਗਾ, ਸਾਨੂੰ 70 ਸਾਲ ਪਹਿਲੀ ਗਲਤੀ ਹੋਈ ਨੂੰ ਦੂਰ ਕਰਨਾ ਪਏਗਾ। ਇਹ ਵੀਡੀਓ ਦਾ ਇਹ ਬੜਾ ਸਾਦਾ ਜਿਹਾ ਮਕਸਦ ਹੈ। ਆਪਣੇ ਮੁਲਕ ਦੇ ਉੱਤੇ ਫਖਰ ਕਰੋ, ਚਾਹੇ ਤੁਹਾਡਾ ਕੋਈ ਵੀ ਮੁਲਕ ਹੋਵੇ। ਆਪਣੇ ਮੁਲਕ ਦੀ ਸ਼ਾਨ ਵਧਾਓ, ਆਪਣੇ ਮੁਲਕ ਦਾ ਮਾਣ ਵਧਾਓ। ਹਲੇ ਇਹ ਵੀ ਨਾ ਭੁੱਲੋ ਕਿ ਅਸੀਂ ਪੰਜਾਬੀ ਹਾਂ, ਸਾਡੀ ਜ਼ੁਬਾਨ ਪੰਜਾਬੀ ਹੈ, ਸਾਡੀ ਮਾਂ ਪੰਜਾਬਣ ਸੀ ਔਰ ਸਾਡੀ ਮਾਂ ਬੋਲੀ ਪੰਜਾਬੀ ਸੀ, ਸਾਡੇ ਦਾਦੇ ਪੰਜਾਬੀ ਸਨ ਔਰ ਅਸੀਂ ਪੰਜਾਬੀ ਹੀ ਮਰਾਂਗੇ। ਸਾਨੂੰ ਪੰਜਾਬੀ ਬਣਨ ਨਾ ਤੇ ਇੰਡੀਆ ਨੂੰ ਨੁਕਸਾਨ ਹੋਏਗਾ ਕੋਈ, ਨਾ ਸਿੱਖਾਂ ਨੂੰ, ਨਾ ਕਿਸੇ ਵੀ ਮੁਲਕ ਨੂੰ ਨੁਕਸਾਨ ਹੋਵੇਗਾ। ਅਸੀਂ ਆਪਣੇ ਕਲਚਰ ਨੂੰ ਪ੍ਰਮੋਟ ਕਰਾਂਗੇ ਔਰ ਨਾ ਹੀ ਪਾਕਿਸਤਾਨ ਨੂੰ ਨੁਕਸਾਨ ਹੋਏਗਾ। ਸਾਡੇ ਦੀ ਅਟਾਰੀ ਨਾਲ ਨਹੀਂ ਟੱਕਰ, ਕਿਤਾ ਨਾਲ ਕੁਰਆਨ ਦੀ ਏ। ਉਫਰ ਇਸਲਾਮ ਦਾ ਕੋਈ ਮਸਲਾ, ਇਹ ਗੱਲ ਨਫੇ ਨੁਕਸਾਨ ਦੀ ਏ। ਮੰਗ ਕੇ ਪਾਇਆ ਕੱਜ ਨਹੀਂ ਹੁੰਦਾ, ਉੱਠ ਕੇ ਖਾਇਆ ਰੱਜ ਨਹੀਂ ਹੁੰਦਾ, ਤੇ ਬਾਜ ਇਸ਼ਕ ਦੇ ਕਾਬੇ ਜਾਈਏ, ਜਿਨੋਂ ਪੈਂਡਾ ਹੁੰਦਾ ਹੱਜ ਨਹੀਂ ਹੁੰਦਾ। ਬੁੱਲੇ ਸ਼ਾਹ ਨਾ ਕਰ ਬੰਦਿਆ ਮੇਰੀ ਮੇਰੀ, ਤੇਰੀ ਤੇ ਨਾ ਏ ਮੇਰੀ, 4 ਦਿਨਾਂ ਦਾ ਮੇਲਾ ਤੇ ਦੁਨੀਆ ਫੇਰ ਮਿੱਟੀ ਦੀ ਢੇਰੀ, ਚੰਗਾ ਵੇਲਾ ਮੋੜ ਦੇ ਸਾਈਆਂ,
ਤੈਨੂੰ ਕਾਦੀ ਥੋਰ ਵੇ ਸਾਈਆਂ। ਲੱਖਾਂ ਬੇਰ ਬੇਰੀ ਨੂੰ ਲੱਗਦੇ ਤੇ ਕਈ ਝੜ ਜਾਂਦੇ ਨੇ ਕੱਚੇ, ਤੇ ਜਿਹੜੇ ਪੱਕੇ ਹੋਣ ਮੁਹੰਮਦ ਬਖਸ਼ਾ ਉਹੀ ਖਾਂਦੇ ਨੇ ਵੱਟੇ। ਇਹਦੇ ਨਾਲ ਹੀ ਇਹ ਵੀਡੀਓ ਕਰਨੇ ਖਤਮ। ਉਮੀਦ ਕਰਨਾ ਕਿ ਤੁਹਾਨੂੰ ਇਹ ਵੀਡੀਓ ਅੱਜ ਦੀ ਬੜੀ ਚੰਗੀ ਲੱਗੀ। ਜੇ ਮੇਰੀ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ, ਲਾਈਕ ਦਾ ਬਟਨ ਲਾਜ਼ਮੀ ਦਬਾ ਲੈਣਾ, ਕਿਉਂਕਿ ਆਉਣ ਵਾਲੀ ਮੇਰੀ ਰਿਲੇਟਿਵ ਵੀਡੀਓ ਜਿਹੜੀ ਇਹਦੇ ਮੁਤਾਬਕ ਪੰਜਾਬੀ ਸਕਾਫਤ ਦੇ ਮੁਤਾਬਕ ਤੁਹਾਡੇ ਤੱਕ ਪਹੁੰਚਦੀ ਰਹੇ। ਦੁਆਵਾਂ 'ਚ ਯਾਦ ਰੱਖਿਓ ਤੇ ਮੈਨੂੰ ਸਪੋਰਟ ਕਰੋ। ਜਿੰਨੀ ਸਪੋਰਟ ਕਰੋਗੇ ਇਸ ਤੋਂ ਚੰਗੀਆਂ ਵੀਡੀਓ ਮੈਂ ਤੁਹਾਡੀ ਖਿਦਮਤ 'ਚ ਲੈ ਕੇ ਹਾਜ਼ਰ ਹੁੰਦਾ ਰਵਾਂਗਾ। ਤੇ ਪੰਜਾਬੀ ਮੁੰਡੇ ਨੂੰ ਦਿਓ ਇਜਾਜ਼ਤ। ਓਕੇ, ਅੱਲਾ।